ਵੀਰ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਜੇਲਮ ਪਾਕਿਸਤਾਨ ਤੋਂ ਵੀਰ ਆਦਿਲ ਕਿਆਨੀ ਜੀ ਦੀ ਹੈ। ਇਹ ਲਿਖਦੇ ਹਨ ਸਤਿ ਸ੍ਰੀ ਅਕਾਲ ਤੇ ਸਲਾਮ। ਸਤਿ ਸ੍ਰੀ ਅਕਾਲ ਸਲਾਮ ਜੀ। ਮੈਂ ਲਹਿੰਦੇ ਪੰਜਾਬ ਦੇ ਸ਼ਹਿਰ ਜੇਲਮ ਦਾ ਰਹਿਣ ਵਾਲਾ ਹਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਤੁਹਾਡਾ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਹੈ। ਮੈਂ ਹਰ ਰੋਜ਼ ਸੌਣ ਤੋਂ ਪਹਿਲਾਂ YouTube ਤੇ ਅਪਲੋਡ ਕਰਕੇ ਵੇਖਦਾ ਹਾਂ। ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਇਸ 'ਤੇ ਕੋਈ ਸ਼ੱਕ ਨਹੀਂ ਕਿ ਇੱਕ ਦਿਨ ਖਾਲਿਸਤਾਨ ਜ਼ਰੂਰ ਬਣੇਗਾ ਤੇ ਬਹੁਤ ਜਲਦ ਬਣੇਗਾ। ਲੇਕਿਨ ਮੇਰਾ ਸਵਾਲ ਪਾਕਿਸਤਾਨ ਦੇ ਮੁਤਲਕ ਹੈ। ਤੁਸੀਂ ਲੰਮੇ ਤਜਰਬੇ ਤੇ ਗਿਆਨ ਤੋਂ ਦੱਸੋ ਕਿ ਪਾਕਿਸਤਾਨ ਦੀ ਕਮਜ਼ੋਰ ਆਰਥਿਕਤਾ ਯਾਨੀ ਕਿ ਇਕੋਨਮੀ ਅਤੇ ਦਹਿਸ਼ਤਗਰਦੀ ਤੋਂ ਕਦੋਂ ਤੱਕ ਜਾਨ ਛੁਡਾ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਆਦਿਲ ਕਿਆਨੀ ਜੀ ਦਾ ਹੁਣ ਮੈਨੂੰ ਨਹੀਂ ਪਤਾ ਹੈ ਕਿ ADIL ਹੈ ਵੀ ਆਦਿਲ ਪ੍ਰੋਨਾਊਂਸ ਹੁੰਦਾ ਜਾਂ ਆਦਿਲ ਹੁੰਦਾ, ਸ਼ਾਇਦ ਆਦਿਲ ਹੋਏ। ਆਦਿਲ ਕਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਉਹਨਾਂ ਨੇ ਸਾਨੂੰ ਜੇਲਮ ਪਾਕਿਸਤਾਨ ਤੋਂ ਲਿਖਿਆ ਜੀ। ਉਹਨਾਂ ਨੂੰ ਪ੍ਰੋਗਰਾਮ ਪਸੰਦ ਹੈ, ਉਹ YouTube ਤੇ ਉਸ ਨੂੰ ਦੇਖਦੇ ਨੇ। ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੀ ਉਸ ਧਰਤੀ ਤੋਂ ਵੀਰ ਲਹਿੰਦੇ ਪੰਜਾਬ ਦੇ ਹੋਣ, ਚੜ੍ਹਦੇ ਪੰਜਾਬ ਦੇ ਹੋਣ ਜੀ। ਸਾਡੇ ਪੰਜਾਬੀ ਵੀਰ ਭੈਣਾਂ ਨੇ। ਔਰ ਇੱਥੋਂ ਹਜ਼ਾਰਾਂ ਮੀਲ ਦੂਰ ਜਦੋਂ ਅਸੀਂ ਉਹਨਾਂ ਨੂੰ ਮੁਖਾਤਬ ਹੁੰਦੇ ਹਾਂ ਜਿਹੜੇ ਵਿਸ਼ੇ ਉਸ ਧਰਤੀ ਨਾਲ ਸੰਬੰਧਿਤ ਨੇ, ਤਾਂ ਸਾਡੇ ਸਾਹਮਣੇ ਸਮੁੱਚੇ ਪੰਜਾਬ ਦਾ ਉਹ 5 ਦਰਿਆਵਾਂ ਦਾ ਨਕਸ਼ਾ ਹੁੰਦਾ ਹੈ। ਇੱਕੋ ਜਿਹਾ ਸੱਭਿਆਚਾਰ, ਇੱਕੋ ਜਿਹੀ ਬੋਲੀ ਜੀ, ਇੱਕੋ ਜਿਹੀ ਖੁੱਲ੍ਹ, ਇੱਕੋ ਜਿਹਾ ਹੀ ਉਹ ਸਾਰਾ ਕੁਝ ਰਲਿਆ ਹੋਇਆ। ਲੜਾਈ ਝਗੜੇ, ਲੜਾਈਆਂ ਪੜਾਈਆਂ, ਸਿੜੀ ਸਿਆਪੇ, ਸਭ ਇੱਕੋ ਜਿਹਾ ਹੀ ਹੈ। ਸੋ ਉਹ ਸਾਂਝ ਵੀ ਹੈ। ਔਰ ਖ਼ਾਸ ਤੌਰ 'ਤੇ ਦੋਵੇਂ ਹੀ ਖਿੱਤਿਆਂ ਦੇ ਵਿੱਚ ਸਿੱਖ ਔਰ ਮੁਸਲਮਾਨ ਜਿਹੜੇ ਨੇ ਪੰਜਾਬ ਦੇ ਖ਼ਾਸ ਤੌਰ 'ਤੇ ਜਿਵੇਂ ਇੱਕ ਦੂਸਰੇ ਵੱਲ ਬੜੀ ਨੋਸਟੈਲਜਿਕਲੀ ਜਿਹਨੂੰ ਕਿਹਾ ਜਾਂਦਾ ਕਿ ਉਹਨਾਂ ਦੇ ਵਿੱਚੋਂ ਯਾਦਾਂ ਵੀ ਨੇ ਜੀ, ਆਪਸ ਦੇ ਵਿੱਚ ਪਿਆਰ ਵੀ ਹੈ। ਔਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਕੈਨੇਡਾ ਦਾ ਇੱਕ ਗੱਭਰੂ ਸਿੱਖ ਜਦੋਂ ਗਿਆ ਪਾਕਿਸਤਾਨ, ਕੁਛ ਵਰੇ ਪਹਿਲਾਂ ਦੀ ਗੱਲ ਹੈ ਜੀ, ਤਾਂ ਉਹਨੂੰ ਮੈਂ ਪੁੱਛਿਆ ਵੀ ਕਿਵੇਂ ਮਹਿਸੂਸ ਹੋਇਆ। ਉਹਨੇ ਕਿਹਾ ਜੀ ਮੈਂ 10-11 ਸਾਲ ਦਾ ਸੀ, ਪੰਜਾਬ 'ਚ ਜੰਮਿਆ ਸੀ, ਕੈਨੇਡਾ ਆਇਆ, ਕੈਨੇਡਾ 'ਚ ਜ਼ਿੰਦਗੀ ਦਾ ਕਾਫੀ ਹਿੱਸਾ ਗੁਜ਼ਾਰਿਆ ਜੀ, ਪਰ ਜੇ ਦੁਨੀਆ 'ਚ ਕਿਤੇ ਸਿੱਖਾਂ ਦਾ ਸਤਿਕਾਰ ਹੈ, ਰੀਅਲੀ ਸਿੱਖਾਂ ਨੂੰ ਪਿਆਰ ਔਰ ਸਤਿਕਾਰ ਹਾਸਲ ਹੈ, ਤੇ ਉਹ ਪਾਕਿਸਤਾਨ। ਔਰ ਕਹਿੰਦਾ ਵੀ ਪਹਿਲੀ ਵਾਰ ਮੈਨੂੰ ਪਾਕਿਸਤਾਨ ਜਾ ਕੇ ਸਿੱਖ ਹੋਣ ਤੇ ਬਹੁਤ ਫਖਰ ਹੋਇਆ ਜੀ। ਸੋ ਮੈਂ ਸਮਝਦਾ ਵੀ ਇਸ ਤੋਂ ਵੱਧ ਕੇ, ਹਾਲਾਂਕਿ ਬਹੁਤ ਸਾਰਿਆਂ ਨੇ ਹੋਰ ਬਹੁਤ ਸਾਰੇ ਆਪਣੇ ਪ੍ਰਭਾਵ ਦਿੱਤੇ ਨੇ, ਪਰ ਇਹ ਫਿਕਰਾ ਮੇਰੇ ਇਵੇਂ ਅੰਦਰ ਜਿਹੜਾ ਉਹ ਅੰਕਿਤ ਹੋਇਆ ਹੋਇਆ, ਮੈਂ ਸਮਝਦਾ ਵੀ ਇਸ ਤੋਂ ਵਧੀਆ ਜਿਹੜੀ ਹੈ ਉਹ ਕੋਈ ਟ੍ਰਿਬਿਊਟ ਨਹੀਂ ਹੈ ਜੀ। ਅਸੀਂ ਖਾਲਿਸਤਾਨ ਦੇ ਮੁਦਈ ਹੋਣ ਦੇ ਨਾਤੇ, ਐਕਟਿਵਿਸਟ ਹੋਣ ਦੇ ਨਾਤੇ ਪਾਕਿਸਤਾਨ ਨੂੰ ਇੱਕ ਖੁਸ਼ਹਾਲ, ਪੂਰਾ ਪੀਸਫੁਲ ਜੀ, ਔਰ ਜਿੱਥੇ ਭਰਾ ਭੈਣਾਂ ਸਾਰੇ ਖੁਸ਼ੀ ਵਸਣ, ਇਸ ਮੁਲਕ ਦੇ ਤੌਰ ਤੇ ਦੇਖਣਾ ਚਾਹੁੰਦੇ। ਉਸ ਦੇ 2-3 ਕਾਰਨ। ਇੱਕ ਤਾਂ ਵੈਸੇ ਵੀ ਸਿੱਖ ਦੀ ਅਰਦਾਸ ਜਦੋਂ ਅਸੀਂ ਕੁੱਲ ਕਾਇਨਾਤ ਵਾਲੀ ਦੇਖਦੇ ਹਾਂ ਤੇ ਸਾਰੀ ਮਨੁੱਖਤਾ ਹੀ ਉਸ ਅਰਦਾਸ ਦੇ ਵਿੱਚ ਅਸੀਂ ਉਸ ਦੀ ਖੈਰ ਮੰਗਦੇ ਜੀ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਜੀ, ਤੇਰੇ ਭਾਣੇ ਸਰਬੱਤ ਦਾ ਭਲਾ, ਅਸੀਂ ਪਹਿਲਾਂ ਹੀ ਸਰਬੱਤ ਦਾ ਭਲਾ ਮੰਗਦੇ ਹਾਂ। ਫਿਰ ਗੁਰੂ ਅਮਰਦਾਸ ਜੀ ਦੇ ਸ਼ਬਦਾਂ 'ਚ ਸਾਡੀ ਅਰਦਾਸ ਦਾ ਹੀ ਇਹ ਹਿੱਸਾ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਓ ਉਬਾਰ, ਕਿ ਸੰਸਾਰ ਸੜ ਰਿਹਾ ਤੇ ਆਪਣੀ ਕਿਰਪਾ ਕਰਕੇ ਇਸ ਨੂੰ ਰੱਖੋ। ਤੇ ਫਿਰ ਹੋਰ ਵੀ ਵੱਡੀ ਅਰਦਾਸ ਜਿਹਦੇ 'ਚ ਈਵਨ ਜੀ ਜੰਤ ਵੀ ਸਾਰੇ ਸ਼ਾਮਲ ਨੇ ਜੀ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਸੋ ਸਿੱਖ ਧਰਮ ਇਸ ਕਿਸਮ ਦਾ ਸਭ ਨੂੰ ਆਪਣੇ ਕਲਾਵੇ 'ਚ ਲੈਣ ਵਾਲਾ ਧਰਮ ਹੈ ਜੀ। ਤੇ ਇਹ ਵੀਰ ਤਾਂ ਸਾਡਾ ਹਮਸਾਇਆ ਮੁਲਕ ਹੈ ਪਾਕਿਸਤਾਨ, ਸਾਡੇ ਵੀਰ ਨੇ, ਆਪਣੇ ਸੱਭਿਆਚਾਰ ਦੇ ਆਪਣੇ ਲੋਕ ਨੇ। ਔਰ ਖਾਲਿਸਤਾਨੀ ਵਿਊ ਪੁਆਇੰਟ ਤੋਂ ਵੀ ਹੁਣ ਪਾਕਿਸਤਾਨ ਦੀ ਹੋਂਦ ਇਸ ਵਿਚਾਰ 'ਚੋਂ ਜਿਹੜੀ ਹੈ ਕਾਇਦੇ ਆਜ਼ਮ ਨੇ ਬੜੀ ਸਿਆਣਪ ਦੇ ਨਾਲ ਇਸ ਮੁਲਕ ਨੂੰ ਬੜੀ ਦ੍ਰਿੜਤਾ ਦੇ ਨਾਲ ਬਣਾਇਆ ਜੀ, ਤਾਂ ਕਿ ਇਸ ਨੂੰ ਹਿੰਦੂ ਸੱਭਿਆਚਾਰ ਜਿਹੜਾ ਬਹੁ ਗਿਣਤੀ 'ਚ ਸੀ ਉਸ ਵੇਲੇ ਵੀ 47 'ਚ ਬਹੁ ਗਿਣਤੀ 'ਚ ਸੀ, ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਜੀ ਜੀ, ਕਿ ਅੰਗਰੇਜ਼ ਜਦੋਂ ਤੱਕ ਤਾਂ ਨੇ ਇੱਕ ਬੈਲੈਂਸ ਜਿਹਾ ਹੈ, ਭਾਵੇਂ ਧੱਕਾ ਤਾਂ ਉਦੋਂ ਵੀ ਕਰਦੀ ਸੀ ਬਹੁ ਗਿਣਤੀ, ਪਰ ਉਹਨਾਂ ਨੇ ਦੇਖਿਆ ਕਿ ਵੀ ਅਜੇ ਉਹਨਾਂ ਦੇ ਬੈਠਿਆਂ ਇਹਨਾਂ ਦਾ ਇਹ ਹਾਲ ਹੈ ਵੀ ਜਦੋਂ ਉਹ ਚਲੇ ਗਏ ਤੇ ਇਹ ਸਾਡੇ ਨਾਲ ਕੀ ਕਰਨਗੇ। ਸੋ ਉਹਨਾਂ ਨੇ ਜਦੋਂ ਸੈਪਰੇਟ ਨੇਸ਼ਨ ਦੀ ਗੱਲ ਕੀਤੀ ਕਿ ਭਾਈ ਸਾਡਾ ਇੱਕ ਅਲੱਗ ਕੌਮੀਅਤ ਹੈ, ਮੁਸਲਮਾਨ ਇੱਕ ਅਲੱਗ ਕੌਮ ਹੈ,
ਜੀ ਔਰ ਕਾਇਦੇ ਆਜ਼ਮ ਨੇ ਇਹ ਵੀ ਕਿਹਾ ਬਹੁਤ ਥਾਵਾਂ ਤੇ ਕਿ ਸਿੱਖ ਵੀ ਇੱਕ ਅਲੱਗ ਕੌਮ ਹੈ। ਹੁਣ ਅੱਜ ਤਾਂ ਅਸੀਂ ਹਿੰਦੁਸਤਾਨ ਦੇ ਸਟਰਕਚਰ 'ਚ ਜਿਹੜਾ ਉਹ ਘੁਲ ਰਹੇ ਹਾਂ ਜੀ, ਆਰਟੀਕਲ 25 'ਚ ਅਮੈਂਡ ਕਰੋ ਜੀ, ਅਸੀਂ ਧਰਮ ਹੈ ਅੱਡ, ਸਾਡੀ ਵੱਖਰੀ ਕੌਮੀਅਤ ਹੈ। ਅਜੇ RSS ਦੇ ਮੁਖੀ ਨੇ ਪਿਛਲੇ ਹਫ਼ਤੇ ਹੀ ਕਿਹਾ, ਭਾਗਵਤ ਨੇ, ਕਿ ਜੀ ਹਿੰਦੁਸਤਾਨ 'ਚ ਰਹਿਣ ਵਾਲਾ ਹਰ ਵਾਸੀ ਹਿੰਦੂ ਹੈ। ਇਹੀ ਗੱਲ ਉਦੋਂ ਕਹਿੰਦੇ ਸੀ। ਹੁਣ ਇਹ ਹਿੰਦੁਸਤਾਨ ਦੇ ਹਵਾਲੇ ਨਾਲ ਹੀ ਕਹਿ ਸਕਦੇ ਨੇ, ਇਹ ਨਹੀਂ ਕਹਿ ਸਕਦੇ ਕਿ ਪਾਕਿਸਤਾਨ 'ਚ ਰਹਿਣ ਵਾਲਾ ਹਰ ਹਿੰਦੂ ਹੈ। ਇਹ ਹੈ ਇੱਕ ਅਲੱਗ ਮੁਲਕ ਦਾ ਕ੍ਰਿਸ਼ਮਾ। ਸੋ ਉਹਨਾਂ ਦੀ ਉਸ ਥੋੜੀ ਸੋਚ ਦੇ ਸਾਹਮਣੇ ਹੀ ਕਾਇਦੇ ਆਜ਼ਮ ਇਸ ਕਨਕਲੂਜਨ ਤੇ ਪਹੁੰਚੇ ਕਿ ਜੇ ਇਸਲਾਮਿਕ ਸੱਭਿਆਚਾਰ, ਮੁਸਲਮਾਨ ਲੋਕ, ਉਹਨਾਂ ਦੀ ਖੁਸ਼ਹਾਲੀ ਔਰ ਉਹਨਾਂ ਦੀ ਪ੍ਰੋਸਪੈਰਿਟੀ ਇਸ ਨੂੰ ਦੇਖਣਾ ਹੈ ਤੇ ਫਿਰ ਆਪਣਾ ਮੁਲਕ ਚਾਹੀਦਾ। ਔਰ ਫਿਰ ਜਦੋਂ ਉਹਨਾਂ ਨੇ ਇਸ ਗੱਲ ਦੇ ਉੱਤੇ ਕਨਕਲੂਡ ਕਰ ਲਿਆ, ਫਿਰ ਉਹ ਇਸ ਕਿਸੇ ਹੱਦ ਤੱਕ ਵੀ ਇਸ ਲਈ ਜਾਣ ਨੂੰ ਤਿਆਰ ਸੀ ਕਿ ਵਟ ਮਸਟ ਬੀ, ਜੋ ਹੋਣਾ ਚਾਹੀਦਾ ਹੋਣਾ ਚਾਹੀਦਾ। ਜੀ ਜੀ ਜੇ ਕਿਸੇ ਨੇ ਕਿਹਾ ਕਿ ਜੀ ਇਹ ਸਰਵਾਈਵ ਕਿਵੇਂ ਕਰੇਗਾ, ਇੰਡੀਆ ਖਾ ਜਾਏਗਾ, ਕਣਕ ਦੀ ਹੈ, ਹੋਰ ਉੱਥੇ ਕੀ ਹੈ, ਕਾਰਖਾਨੇ ਕਿੱਥੋਂ ਆਉਣਗੇ, ਫਲਾਣ, ਜਿਵੇਂ ਅੱਜ ਖਾਲਿਸਤਾਨ ਦੇ ਖਿਲਾਫ ਵੀ ਗੱਲਾਂ ਕਰਨ ਵਾਲੇ ਜਿਹੜੇ ਨੇ ਉਹ ਇਦਾਂ ਦੀਆਂ ਗੱਲਾਂ ਮਾਰਦੇ ਨੇ ਜੀ, ਤੇ ਉਹਨਾਂ ਬਾਰੇ ਉਹਨਾਂ ਨੂੰ ਐਟਰੀਬਿਊਟ ਹੁੰਦੀ ਹੈ ਸਟੇਟਮੈਂਟ ਕਿ ਵੀ ਇਹ ਤਾਂ ਸਾਨੂੰ ਭਾਵੇਂ 24 ਘੰਟੇ 'ਚ ਇੱਕ ਵੇਲੇ ਖਾਣ ਨੂੰ ਮਿਲੇ, ਲੇਕਿਨ ਅਸੀਂ ਪਾਕਿਸਤਾਨ ਤੋਂ ਘੱਟ ਕਿਸੇ ਗੱਲ ਤੇ ਸਮਝੌਤਾ ਨਹੀਂ ਕਰਨਾ। ਹੁਣ ਅਸੀਂ ਸਮਝਦੇ ਹਾਂ ਵੀ ਕਿਉਂਕਿ ਖਾਲਿਸਤਾਨ ਵੀ ਸਾਡਾ ਉਹਨਾਂ ਲੀਆਂ ਤੇ ਹੀ ਉਸਾਰਿਆ ਜਾਣਾ, ਆਪਣੇ ਧਰਮ, ਆਪਣੇ ਸੱਭਿਆਚਾਰ, ਆਪਣੀ ਬੋਲੀ, ਆਪਣੇ ਕਲਚਰ ਦੇ ਲਈ। ਤੇ ਜੇ ਪਾਕਿਸਤਾਨ ਇੱਕ ਕਾਮਯਾਬ ਤਜਰਬਾ ਨਹੀਂ ਹੁੰਦਾ, ਜਾਂ ਪਾਕਿਸਤਾਨ ਜਿਹੜਾ ਇੱਕ ਪੀਸਫੁਲ ਐਂਟੀਟੀ ਦੇ ਤੌਰ ਤੇ, ਖੁਸ਼ਹਾਲ ਮੁਲਕ ਦੇ ਤੌਰ ਤੇ ਪ੍ਰੋਸਪਰ ਨਹੀਂ ਹੁੰਦਾ, ਤੇ ਉਹਨਾਂ ਨੇ ਜਿਹੜੇ ਸਾਡੇ ਡਿਟਰੈਕਟਰਸ ਨੇ ਉਹਨੇ ਕਹਿਣਾ ਆਹ ਦੇਖ ਲਓ ਜੀ, ਜੇ ਪਾਕਿਸਤਾਨ ਦਾ ਇਹ ਹਾਲ ਹੈ, ਉਹ ਜੇ ਤੁਸੀਂ ਬਣਾਓਗੇ ਖਾਲਿਸਤਾਨ 'ਚ, ਖਾਲਿਸਤਾਨ ਦਾ। ਸੋ ਆਲਰੇਡੀ ਇੰਡੀਅਨ ਹਕੂਮਤ ਨੇ ਫੌਜ ਦੀ ਵਰਤੋਂ ਕਰਕੇ ਆਪਣੀ ਏਜੰਸੀਆਂ ਦੀਆਂ ਕਾਰਵਾਈਆਂ ਨਾਲ ਪੂਰਬੀ ਬੰਗਾਲ ਨੂੰ ਬੰਗਲਾਦੇਸ਼ ਬਣਾ ਦਿੱਤਾ, ਉਹ ਸਾਜ਼ਿਸ਼ ਕਰ ਲਈ। ਹੁਣ ਉਹਨਾਂ ਦਾ ਸਵਾਲ ਕਿਆਨੀ ਜੀ ਦਾ ਜਿਹੜਾ ਫਾਈਨਲੀ ਹੈ ਕਿ ਵੀ ਅਸੀਂ ਦਹਿਸ਼ਤਗਰਦੀ ਔਰ ਜਿਹੜੀ ਕਮਜ਼ੋਰ ਆਰਥਿਕਤਾ ਹੈ, ਇਕੋਨਮੀ ਹੈ, ਇਹ ਤੋਂ ਕਿਵੇਂ ਛੁਟਕਾਰਾ ਪਾ ਸਕਦੇ। ਸੋ ਮੈਂ ਸਮਝਦਾ ਵੀ ਇਹ ਦੋਨੋਂ 'ਚੋਂ ਵੀ ਸਵਾਲ ਇੱਕੋ ਹੀ ਫਿਰ ਨਿਕਲ ਆਉਂਦਾ ਹੈ, ਕਿਉਂਕਿ ਕਮਜ਼ੋਰ ਆਰਥਿਕਤਾ ਦਾ ਕਾਰਨ ਵੀ ਦਹਿਸ਼ਤਗਰਦੀ ਹੈ ਜੀ। ਹੁਣ ਸਭ ਤੋਂ ਪਹਿਲਾਂ ਤਾਂ ਇਹ ਆਇਡੈਂਟੀਫਾਈ ਕਰਨਾ ਪਏਗਾ ਕਿ ਇਸ ਦਹਿਸ਼ਤਗਰਦੀ ਲਈ ਕੌਣ ਜ਼ਿੰਮੇਵਾਰ ਹੈ ਜੀ ਜੀ। ਔਰ ਇਹਦੇ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ। ਮੈਂ ਸਿਰਫ ਕੋਈ ਉਹਨਾਂ ਨੂੰ ਪਲੀਜ਼ ਕਰਨ ਲਈ ਇਹ ਗੱਲ ਨਹੀਂ ਕਹਿ ਰਿਹਾ, ਲੇਕਿਨ ਇਹ ਇੱਕ ਹਕੀਕਤ ਹੈ ਕਿ ਪਾਕਿਸਤਾਨ ਜਿੱਥੇ ਗੇਟਵੇ ਹੈ, ਸੈਂਟਰਲ ਏਸ਼ੀਆ ਦਾ ਦਰਵਾਜ਼ਾ ਹੈ ਜੀ, ਉਹ ਉਹਨਾਂ ਦੇ ਲਈ ਫਾਇਦੇ ਦੀ ਗੱਲ ਵੀ ਹੈ। ਇਸ ਲਈ ਪਾਕਿਸਤਾਨ ਹਮੇਸ਼ਾ ਇੰਪੋਰਟੈਂਟ ਰਹੇਗਾ ਇੰਟਰਨੈਸ਼ਨਲ ਮੈਪ ਦੇ ਉੱਤੇ, ਦੋਨੋਂ ਪਾਸਿਓਂ ਹੀ ਗੇਟਵੇ ਹੈ। ਪਰ ਇਹ ਉਹਨਾਂ ਦੀ ਇੱਕ ਕਮਜ਼ੋਰੀ ਵੀ ਹੈ। ਉਹਨਾਂ ਦੇ ਜੋ ਦਹਿਸ਼ਤਗਰਦੀ ਆਈ, ਸਭ ਤੋਂ ਪਹਿਲਾਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਤੇ ਧਾਵਾ ਬੋਲਿਆ 1979 'ਚ ਜੀ, ਫੌਜ ਆ ਗਈ ਅਫਗਾਨਿਸਤਾਨ ਦੇ ਨਾਲ, ਸੈਂਕੜਿਆਂ ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਪਾਕਿਸਤਾਨ ਦਾ ਲੱਗਦਾ ਹੈ। ਉਹਨਾਂ ਦੇ ਕਬੀਲੇ ਜਿਹੜੇ ਪਠਾਨ ਟਰਾਈਬ ਨੇ, ਦੋਵੇਂ ਪਾਸੇ ਨੇ, ਦਰਾ ਖੈਬਰ ਦੇ ਇੱਧਰ ਵੀ ਨੇ ਉੱਧਰ ਵੀ ਨੇ ਜੀ। ਹੁਣ ਜੇ ਉੱਥੇ 1979 ਤੋਂ ਲੈ ਕੇ 1999 ਤੱਕ ਲਗਭਗ 10 ਸਾਲ ਜੰਗ ਰਹੀ ਤੇ ਪਾਕਿਸਤਾਨ ਸਰਜ਼ਮੀਨ ਬਣ ਗਿਆ ਅਮਰੀਕਾ ਦੀ, CIA ਜਾਂ ਜਿਨ੍ਹਾਂ ਨੂੰ ਮੁਜਾਹਿਦੀਨ ਕਿਹਾ ਗਿਆ, ਅਫਗਾਨ ਗੁਰਿੱਲੇ, 4 ਮਿਲੀਅਨ ਅਫਗਾਨ ਪਾਕਿਸਤਾਨ ਦੀ ਟੈਰੀਟਰੀ 'ਚ ਆ ਕੇ ਸ਼ਰਨਾਰਥੀ ਬਣੇ। ਹੁਣ ਉਹ ਜਿਹੜਾ ਸਾਰਾ ਗਨ ਕਲਚਰ ਸੀ ਜਾਂ ਦਹਿਸ਼ਤਗਰਦ ਕਲਚਰ ਜਿਹੜਾ ਜਿਸ ਤੋਂ ਬਾਅਦ ਦੇ ਵਿੱਚ ਪਨਪਿਆ, ਉਸ ਦੇ ਲਈ ਦੋਸ਼ੀ ਤਾਂ ਅਮਰੀਕਾ ਜਾਂ ਇਹ ਫੋਰਸਿਸ ਨੇ ਜਾਂ ਸੋਵੀਅਤ ਯੂਨੀਅਨ ਹੈ। ਸੋਵੀਅਤ ਯੂਨੀਅਨ ਇਸ ਲਈ ਕਿ ਉਹਨੇ ਅਫਗਾਨਿਸਤਾਨ ਤੇ ਧਾਵਾ ਬੋਲਿਆ, ਅਮਰੀਕਾ ਇਸ ਲਈ ਕਿ ਇਹਨੇ ਪਾਕਿਸਤਾਨ ਦੀ ਸਰਜ਼ਮੀਨ ਨੂੰ, ਪਾਕਿਸਤਾਨ ਦੇ ਲੋਕਾਂ ਨੂੰ ਔਰ ਹੋਲੀ ਵਾਰ ਜਿਹਾਦ ਦੇ ਨਾਂ ਨੂੰ ਵਰਤਿਆ ਤਾਂ ਜ਼ਰੂਰ ਜੀ ਸੋਵੀਅਤ ਯੂਨੀਅਨ ਨੂੰ ਹਰਾਉਣ ਲਈ, ਪਰ ਮੁੜ ਕੇ ਉੱਥੋਂ ਆਪਣੇ ਹੱਥ ਸਾਫ਼ ਕਰਕੇ ਆ ਗਏ, ਅਬੈਂਡਨ ਕਰ ਦਿੱਤਾ ਉਹਨਾਂ ਨੂੰ ਜੀ। ਨਾ ਜਿਹੜੇ ਮਾਰੇ ਗਏ ਵਿਚਾਰੇ ਅਫਗਾਨ ਲੜਨ ਦੇ ਲਈ, ਇਹਨਾਂ ਦੇ ਭਾਵੇਂ ਉਹਨਾਂ ਨੇ ਲੜਨਾ ਹੀ ਸੀ, ਅਫਗਾਨਾਂ ਨੇ, ਉਹਨਾਂ ਦਾ ਮੁਲਕ ਸੀ, ਆ ਕੇ ਸੋਵੀਅਤ ਯੂਨੀਅਨ ਨੇ ਆਕੂਪਾਈ ਕੀਤਾ ਜੀ। ਹੁਣ ਉਹ ਜਿਹੜੀ ਲੈਗੇਸੀ ਜਾਂ ਪਹਿਲਾ ਵੂੰਡ, ਉਸ ਵਿਰਸੇ ਦੇ ਜ਼ਖਮ ਜਿਹੜੇ ਰਿਸਣੇ ਸ਼ੁਰੂ ਹੋਏ, ਉਸ 'ਚੋਂ ਜ਼ਾਹਰ ਹੈ ਵੀ ਕਿਸੇ ਨਾ ਕਿਸੇ ਲੈਵਲ ਤੇ ਫਿਰ ਸਿਵਲ ਵਾਰ ਉੱਥੇ ਸ਼ੁਰੂ ਹੋ ਗਈ। ਉਹਨਾਂ ਦੇ ਕਿਤੇ ਉਜ਼ਬੇਕਿਸਤਾਨ ਬੇਸਡ ਲੋਕ ਨੇ, ਮਸੂਦ ਹੈ, ਤਾਲਿਬਾਨ ਨੇ, ਇੱਧਰ ਉੱਧਰ ਕਈ ਕੁਛ ਸ਼ੁਰੂ ਹੋ ਗਿਆ। ਔਰ ਅਜੇ ਤੱਕ ਪਾਕਿਸਤਾਨ ਉਸ 6 ਮਿਲੀਅਨ ਅਫਗਾਨ ਰਿਫਿਊਜੀ ਔਰ ਉਹ ਸਾਰੀ ਲੜਾਈ ਦੇ ਸ਼ੌਕ 'ਚੋਂ ਨਹੀਂ ਸੀ ਨਿਕਲਿਆ। 1999-90 ਤੋਂ ਲੈ ਕੇ 9/11 ਤੱਕ ਕਿੰਨਾ ਕੁ ਫਰਕ ਹੈ, 10 ਸਾਲ ਹੀ ਵਿੱਚ ਪੈਂਦੇ ਨੇ ਜੀ ਜੀ। ਤੇ ਫਿਰ ਅਮਰੀਕਾ ਤੇ ਹਮਲਾ ਹੋ ਗਿਆ, ਵਰਲਡ ਟ੍ਰੇਡ ਸੈਂਟਰ ਔਰ ਪੈਂਟਾਗਨ ਔਰ ਇਹ ਸਾਰੇ ਤੇ ਜੀ। ਉਹਦੇ ਤੋਂ ਬਾਅਦ ਫਿਰ ਅਮਰੀਕਾ ਨੇ ਜਾ ਕੇ ਉੱਥੇ ਧਾਵਾ ਬੋਲਿਆ, ਨੈਟੋ ਫੋਰਸਿਸ ਬਹਿ ਗਈਆਂ ਔਰ ਪਿਛਲੇ ਹੁਣ 2014 ਆ ਗਿਆ, 13-14 ਸਾਲ ਤੋਂ ਉੱਥੇ ਡੇਰੇ ਲਾ ਕੇ ਬੈਠੀਆਂ।
ਹੁਣ ਉਸ ਸਾਰੇ ਚੋਂ ਇੱਕ ਵੱਖਰੀ ਕਿਸਮ ਦੀ ਦਹਿਸ਼ਤਗਰਦੀ ਨਿਕਲੀ, ਕੱਲੀ ਸਟੇਟ ਦੇ ਹਵਾਲੇ ਨਾਲ ਨਹੀਂ, ਕਿੰਨੀਆਂ ਏਜੰਸੀਆਂ ਉੱਥੇ ਐਕਟਿਵ ਨੇ, ਇਜ਼ਰਾਈਲ ਐਕਟਿਵ ਹੈ, ਅਮਰੀਕਾ ਐਕਟਿਵ ਹੈ। ਔਰ ਜੇ ਭਾਰਤ ਦਾ ਹਾਲ ਦੇਖੋ ਤੇ ਅਫਗਾਨਿਸਤਾਨ ਦਾ ਜਿਹੜਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ, ਉੱਥੇ ਘੱਟੋ ਘੱਟ ਉਹਨਾਂ ਨੇ 40 ਕੌਂਸੂਲੇਟ ਨਵੇਂ ਖੋਲ੍ਹੇ ਹੋਣਗੇ। ਉੱਥੇ ਕਿਹੜਾ ਹਿੰਦੁਸਤਾਨੀ ਅਫਗਾਨਿਸਤਾਨ 'ਚ ਟੂਰਿਜ਼ਮ ਲਈ ਜਾਂਦਾ ਹੈ ਜਾਂ ਅਫਗਾਨ ਆਉਂਦਾ ਹੈ ਉੱਥੋਂ ਜਿਹਨੂੰ ਕਿ ਵੀਜ਼ਿਆਂ ਦੀ ਲੋੜ ਹੈ ਕੌਂਸੂਲੇਟ ਖੋਲ੍ਹਣ ਦੇ ਲਈ, ਉਹ ਸਾਰੇ ਉਹਨਾਂ ਦੀਆਂ ਏਜੰਸੀਆਂ ਦੇ ਰॉ ਦੇ ਦੂਜੇ ਹੈੱਡਕੁਆਟਰ ਨੇ ਜਿਨ੍ਹਾਂ ਰਾਹੀਂ ਉਹ ਦਹਿਸ਼ਤਗਰਦੀ ਉੱਥੇ ਫੈਲਾਉਂਦੇ ਨੇ। ਉਹਨਾਂ ਦੇ ਵਿੱਚ ਭਾਵੇਂ ਸਿੰਧ ਦੇ ਵਿੱਚ ਹੈ, ਬਲੋਚਿਸਤਾਨ ਦੀ ਤਾਂ ਲੜਾਈ 'ਚ ਖੁੱਲ੍ਹੇਆਮ ਇਹ ਮਦਦ ਕਰ ਰਹੇ ਨੇ ਉਹਨਾਂ ਦੀ ਜਿਹੜੇ ਕਿ ਸਟੇਟ ਦੇ ਖਿਲਾਫ ਨੇ ਲੋਕ ਜੀ। ਇਸੇ ਤਰ੍ਹਾਂ ਖੈਬਰ ਪਖਤੂਨਵਾ ਦੇ ਵਿੱਚ। ਹੁਣ ਇਸ ਸਾਰੇ ਐਲੀਮੈਂਟ ਦੇ ਵਿੱਚ ਔਰ ਇਹੀ ਕਾਰਨ ਮਾੜੀ ਆਰਥਿਕਤਾ ਦਾ, ਮਾੜੀ ਇਕੋਨਮੀ ਦਾ। ਕਦੇ ਵੀ ਕੋਈ ਇਨਵੈਸਟਰ ਉੱਥੇ ਨਹੀਂ ਜਾਏਗਾ ਜਿੱਥੇ ਪਤਾ ਹੀ ਨਹੀਂ ਹੈ ਵੀ ਸ਼ਾਮ ਨੂੰ ਘਰ ਆਣਾ ਕਿ ਨਹੀਂ ਆਣਾ ਜੀ। ਸੋ ਕੌਣ ਜ਼ਿੰਮੇਵਾਰ ਹੈ? ਇੰਟਰਨੈਸ਼ਨਲ ਇੰਟਰਫੇਰੈਂਸ। ਔਰ ਇੱਕ ਗੱਲ ਜਿਹੜੀ ਮੈਂ ਬੜੀ ਰਿਸਪੈਕਟਫੁਲੀ ਕਹਿਣਾ ਚਾਹੁੰਦਾ ਆਪਣੇ ਇਸ ਵੀਰ ਨੂੰ ਵੀ ਔਰ ਬਾਕੀਆਂ ਨੂੰ ਵੀ ਜੀ, ਕਿਉਂਕਿ ਮਜ਼ਹਬ ਦਾ ਤਾਲੁਕ ਹੁੰਦਾ। ਮੈਂ ਨਹੀਂ ਚਾਹੁੰਦਾ, ਕਿਉਂਕਿ ਮੇਰਾ ਕੋਈ ਉਹਦੇ 'ਚ ਐਕਸਪਰਟੀਜ਼ ਵੀ ਨਹੀਂ ਹੈ, ਨਾ ਹੀ ਮੇਰਾ ਹੱਕ ਹੈ ਕਿ ਮੈਂ ਉਹਨਾਂ ਨੂੰ ਦੱਸਾਂ ਕਿ ਵੀ ਉਹਨਾਂ ਨੇ ਆਪਣੇ ਮਜ਼ਹਬ ਨੂੰ ਕਿਵੇਂ ਡਿਫਾਈਨ ਕਰਨਾ ਹੈ ਜਾਂ ਮਜ਼ਹਬ ਦੇ ਨਾਲ ਉਹਨਾਂ ਦੀਆਂ ਕੀ ਫੋਰਸਿਸ ਨੇ। ਪਰ ਅਸੀਂ ਸਮਝਦੇ ਹਾਂ ਵੀ ਜਿਹੜੀ ਵਿਦਿਨ ਮਜ਼ਹਬ ਵੀ ਜਿਹੜੀਆਂ ਆਪਸੀ ਅਲੱਗ-ਅਲੱਗ ਲਹਿਰਾਂ ਹੁੰਦੀਆਂ ਨੇ ਜਾਂ ਅਲੱਗ-ਅਲੱਗ ਸਕੂਲ ਆਫ ਥਾਟ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਜਾਂ ਫਿਰਕੇ ਨੇ ਜੀ, ਉਹਨਾਂ ਦੀ ਪ੍ਰੋਕਸੀ ਵਾਰ ਦਾ ਸੈਂਟਰ ਵੀ ਪਾਕਿਸਤਾਨ ਬਣ ਗਿਆ। ਇਹ ਵੱਡੀਆਂ ਫੋਰਸਿਸ ਉੱਤੇ ਬੜੀਆਂ ਹੀ ਹੋਈਆਂ ਨੇ, ਲੇਕਿਨ ਜੇ ਮੈਂ ਇਹਨੂੰ ਹੋਰ ਸਿੰਪਲ ਕਰਦੇ ਹਾਂ ਕਿ ਇੱਕ ਪਾਸੇ ਵਹਾਬੀ ਇਸਲਾਮ ਸਾਊਦੀ ਅਰੇਬੀਆ ਨਾਲ ਸੰਬੰਧਿਤ ਹੈ, ਇੱਕ ਪਾਸੇ ਸ਼ੀਆ ਇਸਲਾਮ ਈਰਾਨ ਦੇ ਨਾਲ ਸੰਬੰਧਿਤ ਹੈ। ਪਾਕਿਸਤਾਨ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਸ਼ੀਆ ਪਾਪੂਲੇਸ਼ਨ ਹੈ, ਸ਼ਾਇਦ ਜ਼ਿਆਦਾ ਨਹੀਂ ਤਾਂ 25% ਪਾਕਿਸਤਾਨ ਦੀ ਪਾਪੂਲੇਸ਼ਨ ਦਾ ਸ਼ੀਆ ਨੇ, ਔਰ ਜ਼ਾਹਰ ਹੈ ਮੈਜੋਰਿਟੀ ਜਿਹੜੇ ਨੇ ਉਹ ਵਹਾਬੀ ਨੇ। लेकिन इस्लाम कोई इस किस्म की टकरा दी लाइन तो नहीं है। इस्लाम तो एक ही सफ़ में खड़े हो गए सब महमूद एयाज, फिर ना कोई बंदा रहा ना बंदा निवाज। पर जे थोड़े बहुत पैसों की खातर इधरों या उधरों उत्थे कोई ना कोई इस किस्म के बेस बन जाते हैं जिन्हां च जिहड़ा इस्लाम है वो इस तरीके नाल इंटरप्रेट हुंदा है भी उन्होंने अपने ज़्यादा वड्डे दुश्मन नज़र आते हैं, तो जिहड़ियां वड्डियां ताकतां ने ਜਿਹੜੀਆਂ ਡਬੋਣ ਤੇ ਲੱਗੀਆਂ ਹੋਈਆਂ ਉਹ ਨਜ਼ਰ ਨਹੀਂ ਆਉਂਦੀਆਂ। ਸੋ ਉਹਦੇ ਚੋਂ ਫਿਰ ਇਹ ਫਿਰਕਾਦਾਰਾਨਾ ਲੜਾਈਆਂ ਨਿਕਲਦੀਆਂ ਉੱਥੇ ਤਾਂ, ਕਿਉਂਕਿ ਉਹਨਾਂ ਦਾ ਇੱਕ ਇੰਡੀਪੈਂਡੈਂਟ ਮੁਲਕ ਹੈ। ਹੁਣ ਅਸੀਂ ਦੇਖਦੇ ਹਾਂ ਇਹ ਕੌਣ ਨੇ, ਕੋਈ ਕੂੜ ਸੌਦਾ ਆ ਗਿਆ, ਕੋਈ ਆਸ਼ੂਤੋਸ਼ ਆ ਗਿਆ, ਕੋਈ ਨਰਕਧਾਰੀ ਆ ਗਏ, ਕੋਈ ਰਾਧਾ ਸਵਾਮੀ ਆ ਗਏ। ਇਹ ਆਜ਼ਾਦ ਮੁਲਕ ਹੁੰਦਾ ਸਾਡਾ ਤੇ ਇਹਨਾਂ ਨੂੰ ਕੋਈ ਉੱਠਣ ਦਿੰਦਾ ਜਾਂ ਇਸ ਕਿਸਮ ਦੇ ਲੋਕ ਆਂਦੇ ਸਾਹਮਣੇ ਜੀ। ਪਰ ਕਿਉਂਕਿ ਹਕੂਮਤ ਦੂਜੀ ਹੈ, ਸਾਡੀ ਤਾਂ ਬੇਬਸੀ ਹੈ कि भी ये जड़े ने लिया के इन्होंने साढ़े ते बिठा दिते ने, खड़े कर दिते ने जी। लेकिन पाकिस्तान दे विच मैं समझदा है भी जिहड़ी उन्हां दा मुआशरा है, सिविलाइज सोसाइटी है, उन्हां दे स्कॉलर ने, उलमा ने, उन्हां दे वड्डे वड्डे जिहड़े डीन्स, वाइस चांसलर्स और बहुत ज़्यादा लियाकत है। जो तुसीं पाकिस्तान दे विच कदे उन्हां दे विद्वानां दी डिस्कशनस टीवी ते दूसरा देखो, बहुत ज़्यादा इलम के हवाले नाल पाकिस्तानी किसी तो पिछे नहीं ने जी। सो असीं समझते हैं भी इन्हां एनिमीज़ नूं आइडेंटिफाई किया जाए। बाहरलियां फोर्सिस जे तुहाडा अंदरूनी तुसीं मजबूत हुंदे हो तो फिर तुसीं बाहरली शक्तियां इंटरफेरेंस तो रहिंदी है, एजेंसियां अपना काम करदियां। हुण राव वालियां ने जे कश्मीर सिंह 35 साल बाद पाकिस्तान की जेल चों आया तो ज़ाहिर है भी उत्थे वो कोई कुरान शरीफ का प्रचार करन तां नहीं सी भेजिया, उन्होंने बंब रखण लई भेजिया सी। आ जिहड़ा सरबजीत सिंह जिहड़ा मरिया हुण लाहौर दे विच, उन्होंने जिवें इंडिया ने हीरो बनाया जिवें कि कोई वो मून जित के आया है और उन्होंने कहा जी तो बड़ा वड्डा हीरो है। सो ज़ाहिर है भी उन्हों का ही जस्सू इस किस्म के जिहड़े लो पेड बेचारे गरीब और बहुत सारे उन्होंने दलित ने बॉर्डर एरिया के, उन्होंने पैसे दे के तोड़ दिंदे ने उत्थे बंब रखो जी। हुण ये काम तो चलता रहेगा, दोवें पासे चलता है। इहदे कोई ना कोई वो जदों तक लॉन्ग टर्म कोई खालिस्तान विचाले नहीं आ जाता, साड़ी दोस्ती इधर भी रहनी है, दूजिਆਂ ਨੂੰ भी कहांगे भाई ना दुश्मनी करो। ਉਹਦਾ एक हल तो यह है कि जे तुसीं पाकिस्तान दे हाकम हकूमत ਇੰਨੀ ਕੁ दूरदर्शिता वाली हो जाती है किसी स्टेज पर कि वो ये समझते हैं भी खालिस्तान की कायमी जिहड़ी है वो इसलिए नहीं भी तुसीं सिखां नूं कोई फेवर करनी है, इसलिए कि पाकिस्तान दे महफूज इस दहशतगर्दी तो बचा और प्रॉस्पैरिटी लई भी खालिस्तान जरूरी है। तो फिर मैं समझदा भी ਇਹਦਾ पक्का हल होएगा। तो जे इंदिरा गांधी इंग्लैंड की प्राइम मिनिस्टर तो सिख मारन दे लई
ਦਰਬਾਰ ਸਾਹਿਬ ਦੇ ਅੰਦਰ ਮਦਦ ਲੈ ਸਕਦੀ ਹੈ ਤੇ ਫਿਰ ਪਾਕਿਸਤਾਨ ਦੀ ਹਕੂਮਤ ਸਿੱਖਾਂ ਦੀ ਮਦਦ ਕਿਉਂ ਨਹੀਂ ਕਰ ਸਕਦੀ ਜੀ ਜ਼ਰੂਰ। ਆਪਣਾ ਮੁਲਕ ਲੈਣ ਦੇ ਲਈ, ਤਾਂ ਕਿ ਇਹ ਪਾਕਿਸਤਾਨ ਦੇ ਵੀ ਹਿੱਤ 'ਚ ਹੈ, ਇੱਕ ਬਫਰ ਸਟੇਟ ਬਣੇ ਔਰ ਉਸ ਦੇ ਨਾਲ ਜਿਹੜਾ ਹੈ ਉਹ ਸਾਊਥ ਏਸ਼ੀਆ ਦੇ ਵਿੱਚ ਅਮਨ ਇਮਾਨ ਹੋਏ। ਪਰ ਔਰ ਜਦੋਂ ਵੰਸ ਸਟੇਬਿਲਿਟੀ ਹੋਏਗੀ, ਦਹਿਸ਼ਤਗਰਦੀ ਤੋਂ ਛੁਟਕਾਰਾ ਹੋਏਗਾ, ਇਹ ਏਜੰਸੀਆਂ ਤੋਂ ਖਹਿੜਾ ਛੁੱਟੇਗਾ, ਫਿਰ ਇਨਵੈਸਟਰ ਵੀ ਫਿਰ ਤਾਂ ਸਿੱਖਾਂ ਨੂੰ ਹੀ ਸੱਦਾ ਦੇ ਦੇਣ। 4 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਸਾਡੇ 150 ਤੋਂ ਜ਼ਿਆਦਾ ਗੁਰਦੁਆਰਾ ਸਾਹਿਬਾਨ ਜਿਨ੍ਹਾਂ ਨੂੰ ਪਾਕਿਸਤਾਨ ਦੀ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਸੁਰੱਖਿਅਤ ਕੀਤਾ ਹੈ। ਜੇ ਸਿੱਖ ਸਾਲ 'ਚ ਇੱਕ ਵਾਰ ਵੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ, ਕਰਤਾਰਪੁਰ ਸਾਹਿਬ ਦੇ, ਸੱਚਾ ਸੌਦਾ ਪੰਜਾ ਸਾਹਿਬ ਦੇ ਆ ਜਾਣ ਤੇ ਇੰਨੀ ਫੋਰਨ ਐਕਸਚੇਂਜ ਕਰ ਦੇਣਗੇ। ਪਾਕਿਸਤਾਨੀ ਤਾਂ ਹੈ ਹੀ ਨੇ ਬਾਹਰ, ਜਿਹੜੇ ਬਹੁਤ ਵੱਡਾ ਕੰਟਰੀਬਿਊਟ ਕਰਦੇ ਨੇ ਉਹਦੀ ਇਕਨੋਮੀ 'ਚ। ਸੋ ਪਾਕਿਸਤਾਨ ਤੋਂ ਵੱਧ ਕੇ ਕਿਹੜਾ ਮੁਲਕ ਹੋਰ ਖੁਸ਼ਹਾਲ ਹੋ ਸਕਦਾ ਉਸ ਖਿੱਤੇ ਦਾ। ਸੋ ਅਸੀਂ ਸਮਝਦੇ ਹਾਂ ਵੀ ਫਿਊਚਰ 'ਚ ਖਾਲਿਸਤਾਨ ਦੀ ਕਾਇਮੀ ਦੇ ਨਾਲ ਪਾਕਿਸਤਾਨ ਦੀ ਸਟੇਬਿਲਿਟੀ ਔਰ ਪ੍ਰੋਸਪੈਰਿਟੀ ਵੀ ਜੁੜੀ ਹੋਈ ਹੈ। ਪਰ ਅੱਜ ਦੀ ਡੇਟ 'ਚ ਪਹਿਲਾਂ ਪਾਕਿਸਤਾਨ ਦੀ ਹਕੂਮਤ ਔਰ ਉਹਨਾਂ ਦੇ ਅਦਾਰੇ ਇਸ ਇੰਪੋਰਟੈਂਸ ਨੂੰ ਸਮਝਣ ਕਿ ਉਹਨਾਂ ਨੂੰ ਇੰਡੀਆ ਨੇ, ਕਿਉਂਕਿ ਹਿੰਦੂ ਬਹੁ ਗਿਣਤੀ ਦੇ ਦਿਮਾਗ 'ਚ ਅਖੰਡ ਭਾਰਤ ਵੜਿਆ, ਉਹ ਪਾਕਿਸਤਾਨ ਦੇ ਕਨਸੈਪਟ ਨੂੰ ਹੀ ਨਹੀਂ ਟੋਲਰੇਟ ਕਰਦੇ। ਜਿਵੇਂ ਸਿੱਖਾਂ ਨੂੰ ਅੱਜ ਤੱਕ ਉਹਨਾਂ ਨੇ ਟੋਲਰੇਟ ਨਹੀਂ ਕੀਤਾ ਹੈ, 5 ਸਦੀਆਂ ਤੋਂ ਨਹੀਂ ਕੀਤਾ। ਐਵੇਂ ਨਹੀਂ ਮਹਿਬੂਬ ਨੇ ਕਿਹਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਿ 5 ਸਦੀਆਂ ਦਾ ਵੈਰ ਕਮਾਇਆ। ਉਹਨਾਂ ਨੇ ਸਾਨੂੰ 5 ਸਦੀਆਂ ਦਾ ਵੈਰ ਸਾਡੇ ਤੇ ਕੱਢਿਆ ਤੇ ਪਾਕਿਸਤਾਨ ਕਦੇ ਵੀ ਐਕਸੈਪਟ ਨਹੀਂ ਕੀਤਾ ਜੀ। ਸੋ ਜੇ ਇਸ ਗੱਲ ਦਾ ਧਿਆਨ ਉੱਥੋਂ ਦੇ ਪਾਲਿਸੀ ਮੇਕਰ ਲੈ ਲੈਣਗੇ ਤੇ ਸਿੱਖ ਫੈਕਟਰ ਦੀ ਅਹਿਮੀਅਤ ਨੂੰ ਸਮਝਣਗੇ ਤੇ ਫਿਰ ਮੇਰਾ ਖਿਆਲ ਹੈ ਕਿ ਵੀ ਉਹ ਵੀ ਖੁਸ਼ ਤੇ ਅਸੀਂ ਵੀ ਖੁਸ਼, ਤੇ ਦੁਸ਼ਮਣ ਜਿਹੜਾ ਉਹ ਜਮਨਾ ਪਾਰ ਬੈਠਾ ਹੈ, ਢਿੱਡ 'ਚ ਘਸੁੰਨ ਦੇ ਦੇ ਕੇ ਰੋਏਗਾ ਨਹੀਂ ਤਾਂ ਉਹਨਾਂ ਨੇ ਨਾ ਤੁਹਾਨੂੰ ਬੈਠ ਦੇਣਾ ਚੈਨ ਨਾਲ। ਅਸੀਂ ਤਾਂ ਚਲੋ ਹਾਂ ਹੀ ਪਹਿਲਾਂ ਹੀ ਇਸ ਕਿਸਮ ਦੇ ਕਿ ਭਾਈ ਆਪਣੀ ਸਰਵਾਈਵਲ ਲਈ ਲੜ ਰਹੇ ਹਾਂ। ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਲੈਣੇ ਬ੍ਰੇਕ। ਵੀਰ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ।